ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਇੱਕ ਵਾਰੀ ਜ਼ਰੂਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਇੱਥੇ ਪਿਆਰਿਓ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ ਔਰ ਬਿਲਕੁਲ ਨੋਰਮਲ ਜੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ। ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਐਕਸਰੇ ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ। ਔਰ ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਕਿਵੇਂ ਤੁਹਾਡੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਵੀ ਲੋੜ ਹੁੰਦੀ ਹੈ, ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ 'ਤੇ ਪਹੁੰਚਾਇਆ ਜਾਂਦਾ ਹੈ। ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ, ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਜਿਹੜੇ ਸੁਣਦੇ ਹਾਂ ਰੋਜ਼, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ, ਪਰ ਜਿਨ੍ਹਾਂ ਨੇ ਅਣਜਾਣਪੁਣੇ ਦੇ ਵਿੱਚ ਇਹ ਗਲਤੀ ਕੀਤੀ, ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਪਿਆਰਿਓ ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ। ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ 2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ ਹੈ। ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰਿਓ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ ਬੱਚਿਆਂ ਨੂੰ ਗੁਰਮਤ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ, ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ, ਬਿਲਕੁਲ ਨਾਲ ਹੀ ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ, ਜਿੱਥੇ ਜੀ ਦਿਆ ਪ੍ਰਵਾਨ ਪਾਰਕ ਦੀ ਉਸਾਰੀ ਚੱਲ ਰਹੀ। TV ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦਿਆ ਪ੍ਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਇਹ ਕੰਮ ਹੋਇਆ ਕਰੇਗਾ। ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ, ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ, ਅਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ। ਸਟੇਸ਼ਨ ਤੋਂ, ਏਅਰਪੋਰਟ ਤੋਂ ਸੰਗਤਾਂ ਦੇ ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ। ਇਹ ਸਰਾਂ ਵੀ ਬਣ ਰਹੀ। ਇਸ ਤੋਂ ਇਲਾਵਾ ਇਸੇ ਸਥਾਨ 'ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ, ਗੁਰਦੁਆਰਾ ਸਾਹਿਬ ਵੀ, ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10 ਹਜ਼ਾਰ ਸੰਗਤ ਦੇ ਪ੍ਰੇਮੀ ਬਹਿ ਸਕਣ, ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ, ਇਹ ਹੋ ਤੁਹਾਡੇ ਕਿਣਕੇ ਨਾਲ ਦਸਵੰਧ ਦੇ ਨਾਲ ਰਹੀ ਹੈ। ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ, ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, 2 ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹਵੇ ਇੱਕ ਪਰਿਵਾਰ ਦੀ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ, ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹਵੇ। ਅਤੇ ਇਸ ਤੋਂ ਇਲਾਵਾ ਪਿਆਰਿਓ, ਜੇ ਤੁਹਾਡੇ ਮਨ ਦੇ ਵਿੱਚ ਆਵੇ ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ,
ਤੇ ਸਹਿਜ ਪਾਠ ਵੀ ਇਸ ਅਸਥਾਨ ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ। ਮੇਰੀ ਬੇਨਤੀ ਹੈ, ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ 1 ਤੇਰੀ ਦੀ, 2 ਤੇਰੀਆਂ ਦੀ, 5 ਤੇਰੀਆਂ ਦੀ, 1300 ਭਾਵੇਂ 10 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ। ਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ। ਭਾਵੇਂ 1 ਤੇਰੀ, 2 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ, ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਧ, ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ ਤੇ ਭੇਜਦੇ ਹਾਂ ਪਿਆਰਿਓ ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ। ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਔਰ ਤੁਹਾਨੂੰ ਬੜੀ ਤਸੱਲੀ ਹੋਏਗੀ ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਤੇ ਇਹ ਸਾਰੀਆਂ ਸੇਵਾਵਾਂ ਤੁਸੀਂ ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰਸਟ ਨੂੰ ਪਾਈ ਹੈ ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਜ਼ਰੂਰੀ ਬੇਨਤੀ, ਵਿਦੇਸ਼ ਦੀਆਂ ਸੰਗਤਾਂ, ਇੰਡੀਆ ਤੋਂ ਬਾਹਰ ਦੀਆਂ ਸੰਗਤਾਂ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਹੇਠ ਚੱਲ ਰਹੇ ਇਹਨਾਂ ਕਾਰਜਾਂ ਦੇ ਵਿੱਚ ਸਹਿਯੋਗ ਦਸਵੰਧ ਦੇਣ ਲਈ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੀਆਂ ਨੇ ਜੀ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ। ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ 'ਤੇ ਚੱਲ ਰਿਹਾ ਹੈ, 98 150 99 513 98150 89513। ਮੇਰੀ ਬੇਨਤੀ, ਹਰ ਪਲ, ਹਰ ਘੜੀ, ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ, ਆਪ ਸਵਰੋ ਪਰਿਵਾਰ ਸਵਾਰੋ ਸਮਾਜ ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੋਲ੍ਹਣ, ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ। ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਧੰਨ ਗੁਰੂ ਰਾਮਦਾਸ ਜੀ, 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 ਧੰਨ ਗੁਰੂ ਰਾਮਦਾਸ ਜੀ।
ਧੰਨ ਗੁਰੂ ਰਾਮਦਾਸ ਜੀ। ਜੀ ਬਾਬਾ ਦੀਪ ਸਿੰਘ ਜੀ, 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 ਬਾਬਾ ਦੀਪ ਸਿੰਘ ਜੀ। ਵਾਹਿਗੁਰੂ 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 ਵਾਹਿਗੁਰੂ। ਮੈਂ ਤੇਰਾ ਮੈਂ ਤੇਰਾ, ਮੈਂ ਤੇਰਾ ਤੂੰ ਮੇਰਾ। 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 ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਜੀ ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ। ਮੈਂ ਤੇਰਾ ਮੈਂ ਤੇਰਾ, ਮੈਂ ਤੇਰਾ ਤੂੰ ਮੇਰਾ। 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 ਵਾਹਿਗੁਰੂ 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 ਵਾਹਿਗੁਰੂ। ਸਾਰੇ ਵਾਹਿਗੁਰੂ ਵਾਹਿਗੁਰੂ ਗੱਜ ਕੇ ਵਾਹਿਗੁਰੂ 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 ਸਾਰੇ ਵਾਹਿਗੁਰੂ 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 ਉੱਚੀ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਬੋਲੇ ਸੋਨਹਾਲ ਸਤਿ ਸ੍ਰੀ ਅਕਾਲ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਦੂਰੋਂ ਨੇੜਿਓਂ ਚੱਲ ਕੇ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸੰਗਤ ਰੂਪੀ ਪਰਿਵਾਰ ਸ਼ਹੀਦਾਂ ਸਾਹਿਬ ਇਸ ਪਾਵਨ ਪਵਿੱਤਰ ਸਥਾਨ ਤੇ ਇਕੱਤਰਤ ਹੋਇਆ ਹੋ ਰਿਹਾ। ਬੇਅੰਤ ਪਰਿਵਾਰਕ ਮੈਂਬਰ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ ਦੇ ਮਾਧਿਅਮ ਰਾਹੀਂ, ਪੰਜਾਬ ਲਾਈਵ ਨਾਓ ਇਸ ਚੈਨਲ ਦੇ ਮਾਧਿਅਮ ਰਾਹੀਂ ਦੇਸ਼ਾਂ ਵਿਦੇਸ਼ਾਂ ਪ੍ਰਦੇਸਾਂ 'ਚ ਜੁੜ ਰਹੇ। ਅੱਗੇ ਤੋਂ ਅੱਗੇ ਲਿੰਕ ਜ਼ਰੂਰ ਸ਼ੇਅਰ ਕਰਿਓ, ਔਰ ਜਿਨ੍ਹਾਂ ਨੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਜ਼ਰੂਰ ਕਰ ਲਓ। ਸਭ ਤੋਂ ਪਹਿਲਾਂ ਜਿਹੜੇ ਪ੍ਰੇਮੀ ਇੱਥੇ ਬੈਠੇ, ਘਰਾਂ 'ਚ ਬੈਠੇ, ਸਾਰਿਆਂ ਦੇ ਚਰਨਾਂ ਦੇ ਉੱਤੇ ਸਿਰ ਝੁਕਾ ਕੇ ਮੈਂ ਮੱਥਾ ਟੇਕ ਰਿਹਾ। ਮੇਰਾ ਟੇਕਿਆ ਹੋਇਆ ਮੱਥਾ ਕਰੋ ਪ੍ਰਵਾਨ, ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਭਾਵਨਾ ਉਹੀ ਬਣਾਉਣੀ। ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ ਗੁਰੂ ਰਾਮਦਾਸ ਬੈਠੇ ਚਰਨਾਂ 'ਚ ਖੰਡੇ ਵਾਲੇ ਬਾਪੂ ਜੀ। ਜਿਹੜੀਆਂ ਆਪਾਂ ਕੁਝ ਬੇਨਤੀਆਂ ਕਰਦੇ ਆਂ ਰੋਜ਼, ਉਹ ਕਰਕੇ ਫਿਰ ਸ਼ਬਦ ਪੜ੍ਹਨਾ। ਪਹਿਲੀ ਬੇਨਤੀ ਸੁਣਿਓ। ਪੋਜ਼ਿਟਿਵ ਰਹਿਣ ਵਾਸਤੇ ਕੁਝ ਗੱਲਾਂ ਨਾ ਰੋਜ਼ਾਨਾ ਰਿਪੀਟ ਕਰਿਆ ਕਰੋ ਸਵੇਰੇ, ਪੋਜ਼ਿਟਿਵ ਰਹਿਣ ਵਾਸਤੇ, ਕਿਉਂਕਿ ਆਲੇ ਦੁਆਲਿਓਂ ਸਾਡੇ ਅੰਦਰ ਨੈਗੇਟਿਵਿਟੀ ਕਈ ਵਾਰੀ ਭਰਦੀ ਜਾਂਦੀ ਹੈ। ਕਈ ਵਾਰੀ ਨਿਊਜ਼ ਚੈਨਲ ਵੇਖ ਲੈਂਦੇ ਆ, ਪੰਜਾਬ 'ਚ ਉਹਨਾਂ ਕੁਝ ਹੋਇਆ ਨਹੀਂ ਹੁੰਦਾ ਜਿੰਨਾ ਸਾਨੂੰ ਇੱਥੇ ਵਿਖਾ ਦਿੱਤਾ ਜਾਂਦਾ। ਆਖੋ ਧੰਨ ਗੁਰੂ ਰਾਮਦਾਸ ਜੀ। ਇਹ ਹੁੰਦਾ ਹੈ, ਉਹ ਨੈਗੇਟਿਵ ਖਿਆਲ ਇੰਨੇ ਵੱਧ ਜਾਣਗੇ, ਹਾਏ ਕੁਝ ਹੋ ਨਾ ਜਾਵੇ, ਹਾਏ ਇਦਾਂ ਨਾ ਹੋ ਜਾਏ, ਹਾਏ ਇਦਾਂ ਨਾ ਹੋ ਜਾਏ, ਕੀ ਬਣੇਗਾ, ਕਿੱਦਾਂ ਹੋਏਗਾ। ਕਦੀ ਆਪਣੇ ਰਿਸ਼ਤੇਦਾਰਾਂ ਬਾਰੇ ਸੋਚਾਂਗੇ, ਕਦੀ ਆਪਣੇ ਸਾਖ ਸੰਬੰਧੀਆਂ ਬਾਰੇ, ਕਦੀ ਆਪਣੇ ਬੱਚਿਆਂ ਬਾਰੇ, ਕੀ ਬਣੇਗਾ। ਹਰ ਵੇਲੇ ਨਾ ਕਈ ਵਾਰੀ ਨੈਗੇਟਿਵਿਟੀ ਚੱਲਦੀ ਰਹਿੰਦੀ ਹੈ ਅੰਦਰ। ਪੋਜ਼ਿਟਿਵ ਰਹਿਣ ਵਾਸਤੇ ਕੁਝ ਚੀਜ਼ਾਂ ਰੋਜ਼ ਰਿਪੀਟ ਕਰਨੀਆਂ ਨੇ ਸਵੇਰੇ। ਨਿਤਨੇਮ ਤੇ ਕਰਨਾ ਹੀ ਹੈ, ਬੰਦਗੀ ਤੇ ਕਰਨੀ, ਅੰਮ੍ਰਿਤ ਵੇਲਾ ਤੇ ਸੰਭਾਲਣਾ ਹੀ ਹੈ। ਉਸ ਤੋਂ ਇਲਾਵਾ ਕੁਝ ਗੱਲਾਂ ਰੋਜ਼ ਰਿਪੀਟ ਕਰੋ ਰੋਜ਼। ਪਹਿਲੀ ਗੱਲ ਪਤਾ ਕੀ, ਮੈਨੂੰ ਆਪਣੇ ਆਪ ਦੇ ਉੱਤੇ ਯਕੀਨ ਹੈ। ਇਹ ਪਹਿਲੀ ਗੱਲ ਰਿਪੀਟ ਕਰਿਆ ਕਰੋ ਸਵੇਰੇ ਉੱਠ ਕੇ। ਮੈਨੂੰ ਖੁਦ ਦੇ ਉੱਤੇ ਯਕੀਨ ਹੈ, ਮੈਨੂੰ ਖੁਦ ਦੇ ਉੱਤੇ ਵਿਸ਼ਵਾਸ ਹੈ, ਤੇ ਮੈਂ ਆਪਣੇ ਕੀਤੇ ਹੋਏ ਕੰਮ ਦੇ ਉੱਤੇ ਕਦੀ ਵੀ ਸ਼ੰਕਾ ਨਹੀਂ ਕਰਾਂਗਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਹੋਵੇ ਕੰਮ ਚੰਗਾ ਜੀ, ਮੈਂ ਆਪਣੇ ਕੀਤੇ ਕੰਮ ਦੇ ਉੱਤੇ ਕਦੀ ਸ਼ੰਕਾ ਸੰਦੇਹ ਨਹੀਂ ਕਰਾਂਗਾ। ਮੈਨੂੰ ਆਪਣੇ ਆਪ ਤੇ ਯਕੀਨ ਹੈ। ਯਕੀਨ ਇਹ ਚੀਜ਼ ਆਪਣੇ ਅੰਦਰ ਪੱਕੇ ਤੌਰ ਤੇ ਲਿਆਇਆ ਕਰੋ। ਔਰ ਸੱਚੀ ਗੱਲ ਹੈ, ਆਪਣੇ ਆਪ ਦੇ ਉੱਤੇ ਜਿਹੜਾ ਯਕੀਨ ਰੱਖਦਾ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਦੇ ਉੱਤੇ ਵੀ ਉਹਦਾ ਯਕੀਨ ਬਣਦਾ ਹੈ ਜੀ। ਛੋਟੇ ਹੁੰਦਿਆਂ ਪੜ੍ਹਦੇ ਸਨ ਆਪਾਂ ਸਟੋਰੀ, ਰੱਬ ਵੀ ਉਹਨਾਂ ਦੀ ਮਦਦ ਕਰਦਾ ਜਿਹੜੇ ਆਪਣੀ ਮਦਦ ਆਪ ਕਰਦੇ ਨੇ, ਆਲਸੀਆਂ ਦੀ ਮਦਦ ਨਹੀਂ ਉਹ ਕਰਦਾ ਹੈ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਇਹ ਜੀ। ਪਹਿਲੀ ਚੀਜ਼ ਆਪਣੇ ਅੰਦਰ ਲਿਆਓ, ਮੈਨੂੰ ਖੁਦ ਤੇ ਯਕੀਨ ਹੈ ਤੇ ਮੈਂ ਆਪਣੇ ਕੀਤੇ ਹੋਏ ਕੰਮ ਦੇ ਉੱਤੇ ਸੰਦੇਹ ਨਹੀਂ ਕਰਾਂਗਾ, ਸ਼ੰਕਾ ਨਹੀਂ ਕਰਾਂਗਾ ਕਦੀ ਵੀ। ਦੂਜੀ ਗੱਲ, ਮੈਂ ਜ਼ਿੰਦਗੀ ਤੋਂ ਬਹੁਤ ਖੁਸ਼ ਹਾਂ। ਇਹ ਲਿਆਓ ਆਪਣੇ ਅੰਦਰ ਪੋਜ਼ਿਟਿਵਿਟੀ। ਚਲੋ ਥੋੜਾ ਬਹੁਤਾ ਕਿਤੇ ਚੱਲਦਾ ਵੀ ਹੋਵੇ ਰੌਲਾ ਰੱਪਾ ਘਰੇਲੂ ਤੌਰ ਤੇ,
ਪਰ ਦਿਮਾਗ ਨੂੰ ਕਮਾਂਡ ਇਹ ਦਿਓ, ਹਰ ਵੇਲੇ ਕਮਾਂਡ ਇਹ ਦਿਓ, ਮੈਂ ਆਪਣੀ ਜ਼ਿੰਦਗੀ ਤੋਂ ਬਹੁਤ ਖੁਸ਼ ਹਾਂ ਤੇ ਇਹਦੇ ਲਈ ਮੈਂ ਪਰਮੇਸ਼ਰ ਸਾਈਂ ਦਾ ਸ਼ੁਕਰਾਨਾ ਕਰਦਾ। ਮੈਂ ਆਪਣੀ ਜ਼ਿੰਦਗੀ ਤੋਂ ਬਹੁਤ ਖੁਸ਼ ਹਾਂ, ਬਹੁਤ ਖੁਸ਼। ਸੱਚੀ ਗੱਲ ਏ, ਬਹੁਤਾ ਕਹੀਏ ਬਹੁਤਾ ਹੋਏ। ਹਾਂਜੀ, ਹਰ ਵੇਲੇ ਰੋਂਦੇ ਰਹੋਗੇ ਨਾ, ਰੋਣ ਦੀ ਆਦਤ ਫਿਰ ਵੱਧਦੀ ਜਾਣੀ ਹੈ। ਹਸੂ ਹਸੂ ਕਰਦੇ ਰਹੋਗੇ ਨਾ, ਗੁਰੂ ਰਾਮਦਾਸ ਨੇ ਉਦਾਂ ਹੀ ਖੁਸ਼ੀਆਂ ਝੋਲੀ 'ਚ ਪਾਈ ਜਾਣੀਆਂ ਨੇ। ਇਹ ਤੇ ਮੇਰੇ ਕੋਲੋਂ ਥੋੜਾ ਲੈ ਕੇ ਵੀ ਮੇਰਾ ਸ਼ੁਕਰਾਨਾ ਕਰਦਾ, ਇਹਦੀਆਂ ਝੋਲੀਆਂ ਮੈਂ ਹੋਰ ਕਿਵੇਂ ਭਰਨੀਆਂ, ਗੁਰੂ ਨੂੰ ਫਿਕਰ ਲੱਗ ਜਾਏਗਾ। ਹਾਂਜੀ, ਮੈਂ ਜ਼ਿੰਦਗੀ ਤੋਂ ਬੜਾ ਹੀ ਖੁਸ਼ ਹਾਂ, ਬਹੁਤ ਖੁਸ਼। ਔਰ ਮੈਂ ਇਹਦੇ ਲਈ ਆਪਣੇ ਪਿਤਾ ਜੀ ਦਾ ਸ਼ੁਕਰਾਨਾ ਕਰਦਾ। ਅਗਲੀ ਚੀਜ਼ ਆਪਣੇ ਅੰਦਰ ਲਿਆਓ, ਸਵੇਰੇ ਉੱਠ ਕੇ ਮੈਂ ਕੁਝ ਵੀ ਕਰ ਸਕਦਾ, ਭਾਵੇਂ ਇਸ ਕੰਮ ਨੂੰ ਕਰਨ ਦੇ ਵਿੱਚ ਉਮੀਦ ਤੋਂ ਜ਼ਿਆਦਾ ਸਮਾਂ ਕਿਉਂ ਨਾ ਲੱਗ ਜਾਵੇ। ਜਿੰਨਾ ਮੈਂ ਸੋਚਿਆ ਨਾ ਕਿ ਇਹ ਕੰਮ ਮੈਂ ਇੰਨੇ ਸਮੇਂ 'ਚ ਕਰ ਲੈਣਾ। ਮੰਨ ਲਓ ਕੋਈ ਪ੍ਰੋਜੈਕਟ ਮੈਂ ਸ਼ੁਰੂ ਕੀਤਾ, ਇੱਕ ਐਗਜ਼ਾਮਪਲ ਦੇ ਰਹੇ ਹਾਂ। ਮੰਨ ਲਓ ਕੋਈ ਮੈਂ ਪ੍ਰੋਜੈਕਟ ਸ਼ੁਰੂ ਕੀਤਾ, ਮੈਂ ਕਿਹਾ ਸਾਲ ਵਿੱਚ ਕੰਪਲੀਟ ਕਰ ਲਾਂਗੇ, ਪਰ ਉਹਨੂੰ ਲੱਗ ਗਏ 3 ਸਾਲ। ਹਾਂਜੀ, 3 ਸਾਲ ਲੱਗ ਗਏ, 2 ਸਾਲ ਲੱਗ ਗਏ। ਮੈਂ ਆਪਣੇ ਅੰਦਰ ਨੈਗੇਟਿਵਿਟੀ ਨਹੀਂ ਲਿਆਉਣੀ, ਮੇਰੇ ਅੰਦਰ ਕੀ ਭਰੋਸਾ ਹੋਵੇ, ਇਹਨੂੰ ਕੰਮ ਨੂੰ ਮੈਂ ਕਰ ਲੈਣਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਗੁਰੂ ਰਾਮਦਾਸ ਕੋਈ ਨਹੀਂ, ਸਾਲ ਵਿੱਚ ਨਹੀਂ ਹੋਏਗਾ, 2 ਸਾਲਾਂ ਨੂੰ ਹੋ ਜਾਏਗਾ, ਇੰਨੀ ਕਾਹਦੀ ਭਾਜੜ ਪਈ ਮੈਨੂੰ। ਹਾਂਜੀ, ਮੇਰਾ ਪਰਮੇਸ਼ਰ ਮੇਰੇ ਨਾਲ ਏ, ਮੇਰਾ ਗੁਰੂ ਰਾਮਦਾਸ ਮੇਰੇ ਨਾਲ ਏ, ਮੇਰਾ ਬਾਬਾ ਦੀਪ ਸਿੰਘ ਮੇਰੇ ਨਾਲ ਏ, ਜਿੰਨੇ ਹੁਣ ਤੱਕ ਮੇਰੀ ਬਾਹ ਫੜੀ, ਅੱਗੇ ਵੀ ਉਹਨੇ ਫੜ ਕੇ ਰੱਖਣੀ ਹੈ। ਬਸ ਆਹ ਚੀਜ਼ ਰੱਖਿਆ ਕਰੋ। ਤੁਹਾਡਾ ਕੋਈ ਵੀ ਕੰਮ ਹੈ, ਮੰਨ ਲਓ ਤੁਸੀਂ ਮਿੱਥਿਆ 6 ਮਹੀਨਿਆਂ 'ਚ ਕਰਨਾ, ਨਹੀਂ ਹੋਇਆ, ਮਿਹਨਤ ਕਰੀ ਚੱਲੋ, ਉਦਮ ਕਰੀ ਚੱਲੋ, 6 ਮਹੀਨੇ ਬਾਅਦ ਨਹੀਂ ਹੋਏਗਾ, ਸਾਲ ਬਾਅਦ ਹੋ ਜਾਏਗਾ। ਟੈਨਸ਼ਨ ਕਾਦੀ? ਟੈਨਸ਼ਨ ਤੇ ਉਹ ਲਵੇ ਨਾ ਜਿਹਦਾ ਪਿਓ ਛੋਟਾ ਹੈ, ਸਾਡਾ ਤੇ ਬਾਪੂ ਹੀ ਬੜਾ ਵੱਡਾ ਹੈ। ਹਾਂਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਇਹ ਤੀਜੀ ਚੀਜ਼ ਸੋਚਣੀ ਆਪਣੇ ਅੰਦਰ, ਮੈਂ ਕੁਝ ਵੀ ਕਰ ਸਕਦਾ, ਕੁਝ ਵੀ। ਇਹਦੇ ਵਿੱਚ ਭਾਵੇਂ ਉਮੀਦ ਤੋਂ ਜ਼ਿਆਦਾ ਵਕਤ ਕਿਉਂ ਨਾ ਲੱਗੇ ਮੈਨੂੰ, ਪਰ ਮੈਂ ਕਰ ਲੈਣਾ ਕੰਮ। ਹਾਂਜੀ, ਅਗਲੀ ਗੱਲ, ਸਵੇਰੇ ਉੱਠ ਕੇ ਇਹ ਮਾਈਂਡ ਨੂੰ ਕਮਾਂਡ ਦੇਣੀ, ਹਰ ਵੇਲੇ ਕਮਾਂਡ। ਐਵੇਂ ਨਹੀਂ ਅਰਦਾਸ ਵਿੱਚ ਅਸੀਂ ਕਹਿੰਦੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ, ਹਰ ਵੇਲੇ ਕਮਾਂਡ ਦਿਓ, ਮੈਂ ਚੜ੍ਹਦੀ ਕਲਾ 'ਚ ਹਾਂ, ਮੈਂ ਖੁਸ਼ ਹਾਂ, ਖੁਸ਼ ਹਾਂ, ਮੈਂ ਚੜ੍ਹਦੀ ਕਲਾ 'ਚ ਹਾਂ, ਮੈਨੂੰ ਕੋਈ ਕਮੀ ਨਹੀਂ, ਭਾਵੇਂ ਕਮੀ ਕਿਉਂ ਨਾ ਹੋਵੇ, ਪਰ ਕਹਿਣਾ ਹੋਈ ਹੈ ਆਪਣੇ ਆਪ ਨੂੰ, ਮੈਨੂੰ ਕੋਈ ਕਮੀ ਨਹੀਂ। ਮੈਨੂੰ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਨੇ ਰਜਾ ਕੇ ਰੱਖਿਆ ਹੋਇਆ, ਮੈਂ ਆਪਣੀ ਲਾਈਫ ਤੋਂ ਬਹੁਤ ਜ਼ਿਆਦਾ ਖੁਸ਼ ਹਾਂ। ਆਪਣੇ ਦਿਮਾਗ ਨੂੰ ਹਰ ਵੇਲੇ ਇਹ ਕਮਾਂਡ ਦਿਓ। ਅਗਲੀ ਕਮਾਂਡ ਪਤਾ ਕੀ ਦੇਣੀ? ਅਸੀਂ ਪੋਜ਼ਿਟਿਵ ਹੋਣਾ ਹੈ ਨਾ, ਪੋਜ਼ਿਟਿਵ। ਇਹੋ ਜਿਹੇ ਪੋਜ਼ਿਟਿਵ ਹੋ ਜਾਓ, ਜੇ ਤੁਹਾਡੇ ਕੋਲ ਕੋਈ ਨੈਗੇਟਿਵਿਟੀ ਵਾਲਾ ਵੀ ਬਹਿ ਜੇ ਨਾ, ਉਹਦੇ ਅੰਦਰ ਵੀ ਤੁਹਾਡੀ ਪੋਜ਼ਿਟਿਵ ਵਾਈਬ੍ਰੇਸ਼ਨ ਜਾਣੀ ਸ਼ੁਰੂ ਹੋ ਜੇ। ਉਹ ਵੀ ਕਵੇ ਨਹੀਂ ਯਾਰ, ਬੰਦੇ ਨਾਲ ਬੈਠੇ ਆ, ਇਹਨੇ ਤੇ ਮੇਰੇ ਨੈਗੇਟਿਵ ਖਿਆਲ ਖਤਮ ਕਰਤੇ ਨੇ ਅੰਦਰੋਂ। ਹੈ ਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਤੇ ਅਗਲੀ ਪੋਜ਼ਿਟਿਵਿਟੀ ਪਤਾ ਕੀ ਲਿਆਉਣੀ? ਇਹ ਔਖੀ ਹੈ ਥੋੜੀ ਜੀ, ਮੁਸ਼ਕਲ ਹੈ। ਪਤਾ ਕੀ, ਇਹਦੇ 2 ਹਿੱਸੇ ਮੈਂ ਬੋਲਾਂਗਾ, ਇੱਕ ਹਿੱਸਾ ਤੇ ਸੌਖਾ, ਦੂਜਾ ਥੋੜਾ ਜਿਹਾ ਔਖਾ ਹੈ, ਪਰ ਮੰਨ ਕੇ ਵੇਖਿਓ। ਖੁਦ ਨੂੰ ਤੇ ਜਿਨ੍ਹਾਂ ਨੇ ਮੇਰੇ ਨਾਲ ਗਲਤ ਕੀਤਾ ਮੈਂ ਮਾਫ ਕਰ ਦਿਆਂਗਾ। ਆਖੋ ਧੰਨ ਗੁਰੂ ਰਾਮਦਾਸ ਜੀ। ਖੁਦ ਨੂੰ ਮਾਫ ਕਰਨਾ ਤੇ ਬੜਾ ਹੀ ਸੌਖਾ ਹੈ, ਹਾਂਜੀ, ਖੁਦ ਨੂੰ ਮਾਫ ਕਰਨਾ ਸੌਖਾ ਹੈ, ਪਰ ਜਿਨ੍ਹਾਂ ਨੇ ਮੇਰੇ ਨਾਲ ਗਲਤ ਕੀਤਾ ਮੈਂ ਉਹਨਾਂ ਨੂੰ ਵੀ ਮਾਫ ਕਰਾਂਗਾ। ਇਹ ਥੋੜਾ ਜਿਹਾ ਔਖਾ ਸਟੈਪ ਹੈ, ਪਰ ਲੈ ਕੇ ਵੇਖਿਓ, ਅੰਦਰ ਸ਼ਾਂਤੀ ਬੜੀ ਮਿਲੇਗੀ, ਸ਼ਾਂਤੀ। ਮੈਂ ਇੱਕ ਦਿਨ ਭਾਈ ਵੀਰ ਸਿੰਘ ਜੀ ਦੀ ਨਾ ਲਿਖਤ ਪੜ੍ਹ ਰਿਹਾ ਸਾਂ, ਮੈਨੂੰ ਬੜੀ ਅੱਛੀ ਲੱਗੀ, ਔਰ ਮੇਰਾ ਸੁਭਾਅ ਸਭ ਨੂੰ ਪਤਾ ਲੱਗ ਗਿਆ। ਜਿੱਥੇ ਜਿੱਥੇ ਮੈਂ ਜਾਂਦਾ ਸਾਰੇ ਪਰਿਵਾਰਕ ਮੈਂਬਰ ਬਣ ਜਾਂਦੇ ਨੇ, ਔਰ ਸਭ ਨੂੰ ਪਤਾ ਲੱਗ ਜਾਂਦਾ ਇਹਨਾਂ ਦਾ ਸੁਭਾਅ ਕੀ ਹੈ। ਤੁਹਾਨੂੰ ਵੀ ਹੁਣ ਲੱਗ ਗਿਆ। ਚੰਗੀ ਗੱਲ ਮੈਨੂੰ ਜਿੱਥੋਂ ਮਿਲੇ ਨਾ, ਮੈਂ ਆਪਣੇ ਤੱਕ ਨਹੀਂ ਰੱਖਦਾ, ਤੁਹਾਡੇ ਤੱਕ ਪਹੁੰਚਾ ਦੇਣਾ। ਤੇ ਇਹ ਚੰਗੀਆਂ ਗੱਲਾਂ ਆਪਣੇ ਤੱਕ ਤੁਸੀਂ ਵੀ ਨਾ ਰੱਖੋ, ਗਾਂ ਗਾਂ ਮੰਡੀ ਜਾਇਆ ਕਰੋ। ਅੱਜ ਮੈਂ ਕੀਰਤਨ 'ਚ ਇਹ ਸੁਣਿਆ, ਅੱਜ ਮੈਂ ਆਹ ਬਚਨ ਸੁਣਿਆ, ਅੱਜ ਮੈਂ ਆਹ ਬਚਨ ਸੁਣਿਆ, ਤੇ ਇਹਨੂੰ ਮੈਂ ਥੋੜਾ ਕਮਾਉਣਾ ਹੈ, ਇਹਦੀ ਥੋੜੀ ਕਮਾਈ। ਮੈਂ ਨਹੀਂ ਕਹਿੰਦਾ 100 ਚੋਂ 100 ਪੈਸੇ ਚੱਲੋ, 5 ਪੈਸੇ ਚੱਲੋ, ਸ਼ੁਰੂਆਤ ਤੇ ਕਰੋ ਨਾ।
ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਹੌਲੀ ਹੌਲੀ ਗਾਂ ਵੱਧਦੇ ਜਾਵਾਂਗੇ, ਕੀ ਫਰਕ ਪੈਣਾ। ਮੈਂ ਇੱਕ ਦਿਨ ਭਾਈ ਵੀਰ ਸਿੰਘ ਜੀ ਦੀ ਲਿਖਤ ਪੜ੍ਹ ਰਿਹਾ ਸਾਂ। ਕਹਿੰਦੇ ਜਦੋਂ ਕੋਈ ਗੁਰਪੁਰਬ ਆਵੇ ਨਾ, ਗੁਰਪੁਰਬ ਲੰਗਰ ਲਾ ਕੇ ਵੀ ਮਨਾਓ। ਅਸੀਂ ਲੰਗਰ ਲਾ ਕੇ ਮਨਾਉਂਦੇ ਆ ਨਾ ਗੁਰਪੁਰਬ। ਕਹਿੰਦੇ ਗੁਰਪੁਰਬ ਛਬੀਲਾਂ ਲਾ ਕੇ ਵੀ ਮਨਾਓ, ਗੁਰਪੁਰਬ ਕੀਰਤਨ ਦਰਬਾਰ ਕਰਾ ਕੇ ਵੀ ਮਨਾ, ਗੁਰਪੁਰਬ ਸਹਿਜ ਪਾਠ ਕਰਕੇ ਵੀ ਮਨਾ, ਗੁਰਪੁਰਬ ਅਖੰਡ ਪਾਠ ਸਾਹਿਬ ਕਰਾ ਕੇ ਵੀ ਮਨਾ, ਗੁਰਪੁਰਬ ਨਗਰ ਕੀਰਤਨ ਕੱਢ ਕੇ ਵੀ ਮਨਾ, ਗੁਰਪੁਰਬ ਲਾਈਟਾਂ ਲਾ ਕੇ ਮੋਮਬੱਤੀਆਂ ਜਗਾ ਕੇ ਵੀ ਮਨਾ। ਜੋ ਅਸੀਂ ਢੰਗ ਇਸਤੇਮਾਲ ਕਰਦੇ ਹਾਂ ਗੁਰਪੁਰਬ ਮਨਾਉਣ ਦੇ, ਸਾਰੇ ਢੰਗ ਉਹਨਾਂ ਨੇ ਲਿਖਤੇ। ਤੇ ਅਖੀਰ ਤੇ ਪਤਾ ਕੀ ਲਿਖਿਆ ਸੀ? ਕਹਿੰਦੇ ਗੁਰਪੁਰਬ ਇੰਜ ਵੀ ਮਨਾ, ਇੰਜ ਵੀ। ਮੈਂ ਬੜਾ ਹੈਰਾਨ ਹੋਇਆ। ਮੈਂ ਕਿਹਾ ਸਾਰੇ ਢੰਗ ਅਸੀਂ ਪੜ੍ਹ ਲਏ, ਇਹੋ ਹੀ ਨੇ। ਲੰਗਰ ਲਾ ਲਏ, ਛਬੀਲਾਂ ਲਾ ਲਈਆਂ, ਮੋਮਬੱਤੀਆਂ ਜਗਾ ਲਈਆਂ, ਲਾਈਟਾਂ ਜਗਾ ਲਈਆਂ, ਕਈ ਆਤਿਸ਼ਬਾਜ਼ੀ ਚਲਾਉਂਦੇ, ਨਗਰ ਕੀਰਤਨ ਕੱਢ ਲਏ, ਖੰਡ ਪਾਠ ਕਰਾ ਲਏ, ਕੀਰਤਨ ਦਰਬਾਰ ਕਰਾ ਲਿਆ, ਸਹਿਜ ਪਾਠ ਕਰ ਲਏ। ਇਦਾਂ ਹੀ ਗੁਰਪੁਰਬ ਮਨਾਉਣੇ। ਪਰ ਲਿਖਿਆ ਕੀ ਸੀ? ਗੁਰਪੁਰਬ ਇੰਜ ਵੀ ਮਨਾ, ਇੰਜ ਵੀ। ਮੈਂ ਬੜਾ ਹੈਰਾਨ ਹੋਇਆ, ਇੰਜ ਵੀ ਦਾ ਕੀ ਮਤਲਬ? ਤੇ ਜਦੋਂ ਮੈਂ ਕਿਤਾਬ ਦਾ ਪੇਜ ਪਲਟਿਆ, ਮੇਰੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ। ਲਿਖਿਆ ਸੀ ਗੁਰਪੁਰਬ ਇੰਜ ਵੀ ਮਨਾ, ਕਿੰਜ? ਕਹਿੰਦੇ ਜਿਸ ਦਿਨ ਗੁਰਪੁਰਬ ਦਾ ਦਿਨ ਹੋਵੇ ਨਾ, ਉਸ ਦਿਨ ਨਿਗਾਹ ਪਾ, ਕਿਹੜਾ ਮੇਰਾ ਰਿਸ਼ਤੇਦਾਰ, ਕਿਹੜਾ ਮੇਰਾ ਆਂਢੀ ਗੁਆਂਢੀ, ਕਿਹੜਾ ਮੇਰਾ ਮਿੱਤਰ ਪਿਆਰਾ ਹੈ, ਜਿਹਦੇ ਨਾਲ ਪਹਿਲੇ ਮੇਰਾ ਬੜਾ ਪਿਆਰ ਸੀ ਪਰ ਹੁਣ ਉਹਦੇ ਨਾਲ ਮੇਰੀ ਬਣਦੀ ਨਹੀਂ, ਹੁਣ ਉਹਦੇ ਨਾਲ ਮੇਰੀ ਬਣਦੀ ਨਹੀਂ। ਕਹਿੰਦੇ ਗੁਰਪੁਰਬ ਵਾਲੇ ਦਿਨ ਆਪ ਨੰਗੇ ਪੈਰੀ ਉਹਦੇ ਘਰ ਚੱਲ ਕੇ ਜਾ, ਉਸ ਰੁੱਸੇ ਹੋਏ ਨੂੰ ਮਨਾ, ਆਪਣੇ ਅੰਦਰੋਂ ਨਫ਼ਰਤ ਦੀਆਂ ਦੀਵਾਰਾਂ ਨੂੰ ਢਾਹ। ਗੁਰਪੁਰਬ ਇੰਜ ਵੀ ਮਨਾ, ਆਪਣੇ ਅੰਦਰੋਂ ਨਫ਼ਰਤ ਦੀਆਂ ਦੀਵਾਰਾਂ ਨੂੰ ਢਾਹ, ਗੁਰਪੁਰਬ ਇੰਜ ਵੀ ਮਨਾ। ਹੁਣ ਹੈ ਔਖਾ। ਹੁਣ ਮੰਨ ਲਓ ਜਿਹਨੂੰ 5 ਸਾਲਾਂ ਤੋਂ ਤੁਹਾਡੇ ਨਾਲ ਜਿਹਦੇ ਨਾਲ ਬੋਲ ਚਾਲ ਨਹੀਂ, 5 ਸਾਲਾਂ ਤੋਂ ਜਿਹਦੇ ਨਾਲ ਵਿਗੜੀ ਪਈ ਨਹੀਂ ਬੋਲ ਚਾਲ, ਜਦੋਂ ਉਹਨੂੰ ਮਨਾਉਣ ਜਾਣਾ ਨਾ, ਪਹਿਲੀ ਗੱਲ ਇਕੱਲੇ ਨਹੀਂ ਜਾਣਾ। ਇਕੱਲੇ ਨਹੀਂ ਜਾਣ ਦਾ ਮਤਲਬ ਇਹ ਨਹੀਂ ਕਿ 4-5 ਬੰਦੇ ਲੈ ਕੇ ਜਾਣੇ, ਨਹੀਂ। ਨਿਤਨੇਮ ਵੱਧ ਕਰਕੇ, ਅਰਦਾਸ ਕਰਕੇ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਨੂੰ ਨਾਲ ਲੈ ਕੇ ਜਾਣਾ। ਬਾਬਾ ਜੀ ਮੈਂ ਜਾ ਰਿਹਾ, ਮੇਰੇ ਜਾਣ ਤੋਂ ਪਹਿਲੇ ਉਹਦੇ ਹਿਰਦੇ ਤੇ ਬਹਿ ਜਿਓ। ਸਾਹਮਣੇ ਵਾਲਾ ਮੰਨੇਗਾ ਹੀ ਮੰਨੇਗਾ, ਮੈਂ ਗਰੰਟੀ ਦੇਣਾ। ਜਦੋਂ ਅਰਦਾਸ ਕਰਕੇ ਨਿਤਨੇਮ ਵਧਾ ਕੇ ਜਾਵਾਂਗੇ। ਪਰ ਇੱਕ ਛੋਟੀ ਜੀ ਸਮੱਸਿਆ ਆ ਸਕਦੀ ਹੋਰ, ਪਤਾ ਕੀ? ਉਹਨੇ ਕਹਿਣਾ ਵੇਖਿਆ ਮੈਂ ਵੱਡਾ ਇਹ ਛੋਟਾ ਹੈ ਜੀ, ਮੈਂ ਥੋੜੀ ਚੱਲ ਕੇ ਗਿਆ, ਇਹੋ ਹੀ ਚੱਲ ਕੇ ਆਇਆ। ਭਾਵੇਂ ਉਹਦੇ ਅੰਦਰ ਇੰਨੀ ਚੀਜ਼ ਆ ਜਾਏ, ਮੈਂ ਵੱਡਾ ਇਹ ਛੋਟਾ ਹੈ, ਮੈਂ ਚੱਲ ਕੇ ਥੋੜੀ ਗਿਆ, ਕੋਈ ਚੱਲ ਕੇ ਆਇਆ। ਪਰ ਇੱਕ ਚੀਜ਼ ਆਪਣੇ ਮਾਈਂਡ ਵਿੱਚ ਉਸ ਦਿਨ ਨੋਟ ਕਰ ਲੈਣਾ ਕਿ ਅੱਜ ਗੁਰੂ ਰਾਮਦਾਸ ਦੀਆਂ ਬਖਸ਼ਿਸ਼ ਦੀਆਂ, ਬਾਬਾ ਦੀਪ ਸਿੰਘ ਦੀਆਂ ਬਖਸ਼ਿਸ਼ ਦੀਆਂ ਮੁੱਠਾਂ ਮੇਰੀ ਝੋਲੀ 'ਚ ਖੁੱਲ ਗਈਆਂ ਨੇ। ਕਿਉਂ? ਕਿਉਂਕਿ ਅੱਜ ਗੁਰੂ ਰਾਮਦਾਸ ਕਹਿਣਗੇ, ਬਾਬਾ ਦੀਪ ਸਿੰਘ ਕਹਿਣਗੇ ਕਿ ਜਿਹੜਾ ਮੈਂ ਨਿਰਵੈਰਤਾ ਦਾ ਰਸਤਾ ਬਚਿਆ ਤੈਨੂੰ ਦੱਸ ਕੇ ਗਿਆ ਨਾ, ਤੂੰ ਅੱਜ ਆਪਣੇ ਅੰਦਰੋਂ ਨਫ਼ਰਤ ਦੀਆਂ ਦੀਵਾਰਾਂ ਨੂੰ ਢਾਇਆ ਤੇ ਅੱਜ ਤੂੰ ਵੀ ਉਸ ਨਿਰਵੈਰਤਾ ਦੇ ਰਸਤੇ ਦਾ ਪਾਂਧੀ ਬਣ ਗਿਆ ਹੈ ਜੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਅੰਦਰੋਂ ਨਫ਼ਰਤ ਦੀਆਂ ਦੀਵਾਰਾਂ ਨੂੰ ਢਾਹ, ਗੁਰਪੁਰਬ ਇੰਜ ਵੀ ਮਨਾ, ਇੰਜ ਵੀ। ਇਹ ਮੇਰੀ ਬੇਨਤੀ ਹੈ। ਆਪਣੇ ਆਪ ਨੂੰ ਮਾਫ ਕਰਨਾ ਬੜਾ ਸੌਖਾ ਹੈ, ਕਈ ਤੇ ਉਹ ਵੀ ਨਹੀਂ ਕਰ ਪਾਉਂਦੇ। ਤਾਂ ਹੀ ਕਈ ਵਾਰੀ ਗਲਤ ਕਦਮ ਚੁੱਕਦਾ ਹੈ ਨਾ ਬੰਦਾ, ਮੈਂ ਮਰ ਜਾਣਾ, ਮੈਂ ਆਹ ਕਰ ਲੈਣਾ। ਕਈ ਤੇ ਆਪਣੇ ਆਪ ਨੂੰ ਵੀ ਨਹੀਂ ਕਰ ਪਾਉਂਦੇ। ਕਰ ਦਿਆ ਕਰੋ, ਜੇ ਗਲਤੀ ਹੋਈ ਹੈ ਨਾ ਕਰ ਦਿਆ ਕਰੋ ਆਪਣੇ ਆਪ ਨੂੰ ਵੀ ਮਾਫ। ਅੱਗੇ ਤੋਂ ਉਹ ਚੀਜ਼ ਤੋਂ ਗੁਰੇਜ਼ ਕਰਨਾ ਹੈ। ਤੇ ਜੇ ਕਿਸੇ ਨੇ ਤੁਹਾਡੇ ਨਾਲ ਗਲਤ ਕੀਤਾ ਹੈ ਨਾ, ਉਹਨੂੰ ਵੀ ਮਾਫ ਕਰ ਦਿਓ, ਕੋਈ ਫਰਕ ਨਹੀਂ ਪੈਣਾ। ਔਰ ਇਹ ਗੱਲਾਂ ਜਿਹੜੀਆਂ ਮੈਂ ਘਰੇਲੂ ਲੈਵਲ ਦੀਆਂ ਕਰ ਰਿਹਾ, ਕੋਈ ਬਾਹਰੀ ਤੌਰ ਦੀਆਂ ਨਹੀਂ, ਘਰੇਲੂ ਲੈਵਲ ਦੀਆਂ। ਪਹਿਲੇ ਆਪਣਾ ਆਪ ਤੇ ਸਵਾਰੀਏ, ਆਪਣੇ ਪਰਿਵਾਰ ਨੂੰ ਤੇ ਸਵਾਰੀਏ, ਬਾਅਦ ਚੋਂ ਸਵਾਰਾਂਗੇ ਸਮਾਜ, ਹੈ ਜੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਆਪਣੇ ਪਰਿਵਾਰ ਨੂੰ ਸਵਾਰੋ, ਸਵਾਰੋ ਜਿੰਨਾ ਸਵਾਰ ਸਕਦੇ ਹੋ। ਇੱਕ ਦੂਜੇ ਦਾ ਸਦਕਾ, ਕੱਲ ਵੈਲੈਂਟਾਈਨ ਡੇ ਲੰਘਿਆ ਹੈ ਜੀ। ਗੁਲਾਬ ਦੇ ਫੁੱਲ ਕਈ ਦਿੰਦੇ ਨੇ, ਲੜਕਾ ਲੜਕੀ ਇੱਕ ਦੂਜੇ ਨੂੰ, ਮੈਂ ਤੇਰੇ ਨਾਲ ਪਿਆਰ ਕਰਦਾ, ਮੈਂ ਤੇਰੇ ਨਾਲ ਮੁਹੱਬਤ ਕਰਦਾ। ਉਹ ਪਿਆਰਿਓ, ਤੁਸੀਂ ਵੀ ਇੱਕ ਗੁਲਾਬ ਦਾ ਫੁੱਲ ਲਿਆਓ। ਕੋਈ ਨਹੀਂ, ਸਾਡਾ ਰੋਜ਼ ਹੀ ਵੈਲੈਂਟਾਈਨ ਡੇ ਹੈ। ਕੱਲ ਹੀ ਲਿਆਇਓ ਸਵੇਰੇ ਗੁਲਾਬ ਦਾ ਫੁੱਲ ਤੇ ਆਪਣੀ ਮਾਂ ਨੂੰ ਦੇਣਾ, ਮਾਂ ਨੂੰ ਕਹਿਣਾ, ਮਾਂ ਆਈ ਲਵ ਯੂ, ਮੈਂ ਤੇਰੇ ਨਾਲ ਬੜਾ ਹੀ ਪਿਆਰ ਕਰਦਾ। ਆਪਣੇ ਪਿਓ ਨੂੰ ਦੇਣਾ ਤੇ ਕਹਿਣਾ, ਪਿਤਾ ਜੀ ਮੈਂ ਤੁਹਾਡੇ ਨਾਲ ਬਹੁਤ ਪਿਆਰ ਕਰਦਾ, ਅੱਜ ਤੱਕ ਮੈਂ ਤੁਹਾਨੂੰ ਕਹਿ ਨਹੀਂ ਪਾਇਆ ਹੈ ਜੀ। ਅੱਜ ਜਿੰਨੇ ਪਿਓ ਬੈਠੇ ਹੋ ਨਾ, ਆਪਣੇ ਬੱਚਿਆਂ ਨੂੰ ਤੁਸੀਂ ਵੀ ਇੱਕ ਇੱਕ ਗੁਲਾਬ ਦਾ ਫੁੱਲ ਕੱਲ ਦੇ ਦਿਓ ਤੇ ਕਹਿਣਾ, ਬੱਚਿਓ ਮੈਂ ਬਿਜ਼ੀ ਹੋਣ ਕਰਕੇ ਤੁਹਾਨੂੰ ਕਹਿ ਨਹੀਂ ਪਾਉਂਦਾ,
ਪਰ ਸੱਚੀ ਗੱਲ ਮੈਂ ਤੁਹਾਨੂੰ ਪਿਆਰ ਬੜਾ ਹੀ ਕਰਦਾ ਵਾਂ। ਜੀ ਇਦਾਂ ਮਨਾ ਲਓ। ਅਸੀਂ ਬਾਹਰ ਤੁਰੇ ਫਿਰਦੇ ਆ ਯਾਰ, ਘਰ ਨੂੰ ਤੇ ਸੰਭੀਏ ਪਹਿਲੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਮੇਰੀਆਂ ਗੱਲਾਂ ਸਿੱਧੀਆਂ ਸਾਦੀਆਂ ਹੁੰਦੀਆਂ ਨੇ, ਚੰਗੀਆਂ ਲੱਗਣ ਜ਼ਰੂਰ ਪੱਲੇ ਬੰਨਿਓ, ਨਾ ਲੱਗਣ ਤੇ ਛੱਡ ਦਿਓ ਭਾਵੇਂ। ਮੇਰੀ ਬੇਨਤੀ ਏ, ਸਾਰੀ ਜ਼ਿੰਦਗੀ ਕੁੜ-ਕੁੜ ਕਰਦਿਆਂ ਲੰਘ ਜਾਂਦੀ ਪਤੀ ਪਤਨੀ ਦੀ, ਕੁੜ-ਕੁੜ ਕਰਦਿਆਂ। ਇਹਨੇ ਮੇਰੀ ਆਹ ਗੱਲ ਨਹੀਂ ਮੰਨੀ, ਆਹ ਗੱਲ ਨਹੀਂ ਮੰਨੀ। ਅਸੀਂ ਬਸ ਕੁਝ ਗੱਲਾਂ ਤੱਕ ਸੀਮਤ ਰੱਖਿਆ। ਪਤਨੀ ਨੇ ਪਤੀ ਨੂੰ, ਪਤੀ ਨੇ ਪਤਨੀ ਨੂੰ। ਉਹ ਕੱਲ ਉਹਨੂੰ ਵੀ ਦੇ ਦਿਓ ਗੁਲਾਬ ਦਾ ਫਲ, ਅੰਦਰੋਂ ਕਹੋ ਮੈਂ ਸੱਚਮੁੱਚ ਤੇਰੇ ਨਾਲ ਪਿਆਰ ਕਰਦਾ। ਬਾਬਾ ਕਹੇਗਾ ਕਿ ਤੂੰ ਸੱਚੀ ਜਿਹੜਾ ਮੇਰਾ ਮਿਸ਼ਨ ਹੈ ਨਾ, ਉਹਨੂੰ ਸਮਝਣਾ ਸ਼ੁਰੂ ਕਰਤਾ ਹੈ, ਉਹਨੂੰ ਸਮਝਣ ਲੱਗ ਪਿਆ ਮੇਰੇ ਮਿਸ਼ਨ ਨੂੰ। ਅਸੀਂ ਬਾਹਰ ਚੱਕ ਕੇ ਬੜੀਆਂ, ਮੈਂ ਤੇਰੇ ਨਾਲ ਮੁਹੱਬਤ ਕਰਦਾ, ਮੈਂ ਤੇਰੇ ਨਾਲ ਪਿਆਰ ਕਰਦਾ, ਘਰ ਰੱਬ ਵਰਗੀ ਮਾਂ ਬੈਠੀ, ਉਹਨੂੰ ਰੋਜ਼ ਹੀ ਧੱਕੇ ਦੇਣਾ ਹੈ ਜੀ। ਸੱਚਾਈ ਕਹਿ ਰਹੇ ਆ, ਸੱਚਾਈ ਕਹਿ ਰਹੇ ਆ। ਆਪਣੇ ਪਰਿਵਾਰ ਨੂੰ ਸਵਾਰ ਲਓ ਜੀ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਜੇ ਕਿਸੇ ਪਰਿਵਾਰਕ ਮੈਂਬਰ ਨੇ ਕੁਝ ਗਲਤ ਵੀ ਕੀਤਾ ਹੈ ਨਾ, ਅੱਜ ਗੁਰੂ ਦੀ ਹਜ਼ੂਰੀ 'ਚ ਪ੍ਰਣ ਕਰ ਜੋ, ਉਹਨੂੰ ਮੈਂ ਮਾਫ ਕਰ ਦੇਣਾ ਤੇ ਅੰਦਰੋਂ ਗਲੇ ਨਾਲ ਲਾ ਲੈਣਾ, ਪੁੱਤਰਾ ਕੋਈ ਨਹੀਂ, ਪਿਛਲੀਆਂ ਗੱਲਾਂ ਭੁੱਲ ਜਾ। ਵੇਖਿਓ ਫਿਰ ਕਿੱਥੇ ਜਾਂਦਾ। ਆਹ ਕਥਾ ਕੀਤੀ ਦਾ ਅਸਰ ਤੇ ਤਾਂ ਹੋਣਾ ਅਸਲੀ ਹੈ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਇਹ ਆਪਣੇ ਮਾਈਂਡ ਨੂੰ ਕਮਾਂਡ ਦਿਓ, ਮੈਂ ਖੁਦ ਨੂੰ ਵੀ ਮਾਫ ਕਰਨਾ ਹੈ ਤੇ ਜਿਨ੍ਹਾਂ ਨੇ ਮੇਰੇ ਨਾਲ ਗਲਤ ਕੀਤਾ ਮੈਂ ਉਹਨਾਂ ਨੂੰ ਵੀ ਅੱਜ ਮਾਫ ਕਰ ਦੇਣਾ ਹੈ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਤੇ ਆਉਣ ਵਾਲੇ ਚੰਗੇ ਫਿਊਚਰ ਦੇ ਲਈ, ਭਵਿੱਖ ਦੇ ਲਈ ਮੈਂ ਰੋਜ਼ ਇੱਕ ਕਦਮ ਕਰਕੇ ਅੱਗੇ ਵਧਾਂਗਾ। ਇਹ ਮਾਈਂਡ ਨੂੰ ਕਮਾਂਡ ਦਿਆ ਕਰੋ। ਸਵੇਰੇ ਉੱਠ ਕੇ ਪੋਜ਼ਿਟਿਵਿਟੀ ਆਪਣੇ ਅੰਦਰ ਭੇਜਿਆ ਕਰੋ। ਇੱਕ ਕਦਮ। ਮੈਂ ਨਹੀਂ ਕਹਿੰਦਾ ਭੱਜ ਕੇ ਤੁਸੀਂ ਗਾਂਹ ਵਧੋ, ਨਹੀਂ, ਥੋੜਾ ਜਿਹਾ ਸਟੈਪ ਲੈ ਲਓ। ਕੱਲ ਮੇਰੇ ਅੰਦਰ ਆਹ ਕਮੀ ਸੀ, ਅੱਜ ਉਹ ਗਲਤੀ ਨਹੀਂ ਕਰਨੀ, ਅੱਜ ਮੈਂ ਸੁਧਾਰ ਕਰਨਾ, ਅੱਗੇ ਵਧਣਾ। ਫਿਰ ਅਗਲੇ ਦਿਨ ਇੱਕ ਕਦਮ ਹੋਰ ਵਧਾ ਲਓ, ਉਸ ਤੋਂ ਅਗਲੇ ਦਿਨ ਇੱਕ ਕਦਮ ਹੋਰ ਵਧਾ ਲਓ। ਮੈਂ ਇੱਕ ਕਦਮ ਕਰਕੇ ਆਪਣੇ ਸੁਨਹਿਰੀ ਭਵਿੱਖ ਦੇ ਲਈ ਰੋਜ਼ ਅੱਗੇ ਵਧਣਾ। ਮੈਂ ਬ੍ਰੇਕ ਲਾ ਕੇ ਨਹੀਂ ਰੱਖਣੀ ਲਾਈਫ ਦੇ ਵਿੱਚ, ਅੱਗੇ ਵਧਣਾ। ਮੈਂ ਸਿੱਖਣਾ, ਅੱਗੇ ਵਧਣਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਗੱਲਾਂ ਹੋਰ ਵੀ ਨੇ, ਇੱਕ ਮੈਂ ਕਰਨੀ, ਉਸ ਤੋਂ ਬਾਅਦ ਸ਼ਬਦ ਪੜ੍ਹਨਾ। ਤੇ ਅੱਜ ਪੱਕਾ ਆਪਣੇ ਅੰਦਰ ਇਹ ਪ੍ਰੋਮਿਸ ਕਰ ਜੋ। ਅਸੀਂ ਰੋਜ਼ ਸੰਗਤ ਕਰਦੇ ਆ ਨਾ, ਪੱਕਾ ਪ੍ਰੋਮਿਸ ਕਰ ਜੋ। ਪਤਾ ਕਿਹੜਾ ਪ੍ਰੋਮਿਸ? ਕਿ ਮੈਂ ਦੂਜਿਆਂ ਦੇ ਕਹੇ ਤੇ, ਦੂਜਿਆਂ ਦੇ ਕਹਿਣ ਤੇ ਆਪਣੇ ਅੰਦਰ ਨੈਗੇਟਿਵਿਟੀ ਦਾ ਅਸਰ ਨਹੀਂ ਹੋਣ ਦਿਆਂਗਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਦੂਜਿਆਂ ਦੇ ਕਹਿਣ ਤੇ ਮੈਂ ਆਪਣੇ ਅੰਦਰ ਨੈਗੇਟਿਵਿਟੀ ਨਹੀਂ ਆਉਣ ਦਿਆਂਗਾ ਜੀ। ਉਹਨੇ ਭੜਕਾਤਾ ਮੈਨੂੰ, ਤੇਰਾ ਪੁੱਤਰ ਤੇ ਇਦਾਂ ਕਰਦਾ, ਮੈਂ ਮੰਨ ਲਿਆ ਹੈ ਜੀ, ਮੈਂ ਮੰਨ ਲਿਆ। ਇਹਦਾ ਮਤਲਬ ਪੁੱਤ ਤੇ ਯਕੀਨ ਤੇ ਹੈ ਹੀ ਨਹੀਂ ਸੀ, ਤੈਨੂੰ ਦੂਜਿਆਂ ਦੀਆਂ ਗੱਲਾਂ ਤੇ ਯਕੀਨ ਆਇਆ ਹੈ ਜੀ। ਮੇਰੇ ਪਤੀ ਨੇ ਇਦਾਂ ਕੀਤਾ, ਸਾਨੂੰ ਨਹੀਂ ਪਤਾ, ਸਾਨੂੰ ਕਿਸੇ ਨੇ ਦੱਸਿਆ, ਅਸੀਂ ਮੰਨ ਲਿਆ ਹੈ ਜੀ। ਇਹਦਾ ਮਤਲਬ ਉਹਦੇ ਤੇ ਯਕੀਨ ਨਹੀਂ ਆਇਆ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਮੇਰੇ ਭਰਾ ਨੇ ਇਦਾਂ ਕੀਤਾ, ਸਾਨੂੰ ਨਹੀਂ ਪਤਾ, ਸਾਨੂੰ ਕਿਸੇ ਤੀਜੇ ਚੌਥੇ ਨੇ ਦੱਸਿਆ, ਅਸੀਂ ਮੰਨ ਲਿਆ। ਕਮਾਲ ਦੀ ਗੱਲ। ਅਸੀਂ ਕਿਸੇ ਦੀ ਵੀ ਨੈਗੇਟਿਵਿਟੀ ਆਪਣੇ ਅੰਦਰ ਨਹੀਂ ਆਉਣ ਦੇਵਾਂਗੇ, ਕਿਸੇ ਦੀ ਵੀ ਨੈਗੇਟਿਵਿਟੀ। ਆਪਣੇ ਪਰਿਵਾਰ ਨੂੰ ਸਟਰੋਂਗ ਰੱਖਾਂਗੇ, ਪਰਿਵਾਰ ਨਾਲ ਡਾਇਰੈਕਟ ਬਹਿ ਕੇ ਗੱਲ ਕਰਾਂਗੇ, ਪੁੱਤਰਾ ਇਦਾਂ ਨਹੀਂ, ਪੁੱਤ ਇਦਾਂ ਕਰ ਲਿਆ ਕਰ, ਧੀਏ ਇਦਾਂ ਨਹੀਂ, ਇਦਾਂ ਕਰ ਲਿਆ ਕਰ ਹੈ ਜੀ। ਇਹ ਮੇਰੀ ਬੇਨਤੀ। ਨੈਗੇਟਿਵਿਟੀ ਦੂਜਿਆਂ ਦੀ ਆਪਣੇ ਅੰਦਰ ਨਾ ਆਉਣ ਦਿਆ ਕਰੋ। ਅਸੀਂ ਤੇ ਆਪਣਾ ਰਿਮੋਟ ਦੂਜਿਆਂ ਨੂੰ ਫੜਾਇਆ, ਸੱਚੀ ਗੱਲ ਏ। ਉਹ ਰਿਮੋਟ ਦਾ ਬਟਨ ਨੱਪਦੇ ਨੇ, ਅਸੀਂ ਹੱਸਣ ਲੱਗ ਪੈਨੇ। ਉਹ ਰਿਮੋਟ ਦਾ ਬਟਨ ਨੱਪਦੇ ਨੇ, ਅਸੀਂ ਰੋਣਾ ਸ਼ੁਰੂ ਕਰ ਦਿੰਦੇ ਆ। ਉਹ ਰਿਮੋਟ ਨੱਪਦੇ ਨੇ, ਕਦੀ ਇੱਧਰ ਜਾਣੇ, ਕਦੀ ਉੱਧਰ ਜਾਣੇ। ਲਾਈ ਲੱਗ ਨਾ ਬਣੋ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਆ ਜਿਹੜਾ ਮਹਾਰਾਜ ਨੇ ਦਿਮਾਗ ਦਿੱਤਾ ਨਾ, ਇਹਦੀ ਵਰਤੋਂ ਕਰੋ, ਵਰਤੋਂ। ਮੇਰੀ ਬੇਨਤੀ, ਨੈਗੇਟਿਵਿਟੀ ਦੂਜਿਆਂ ਦੀ ਅਸੀਂ ਆਪਣੇ ਅੰਦਰ ਨਹੀਂ ਆਉਣ ਦੇਣੀ। ਗੱਲਾਂ ਤੇ ਬਹੁਤ ਨੇ, ਬਾਕੀ ਮੈਂ ਕੱਲ ਕਰ ਲਾਂਗਾ ਇਹੋ ਜਿਹੀਆਂ, ਕਿ ਪੋਜ਼ਿਟਿਵਿਟੀ ਅੰਦਰ ਆਵੇ। ਹੁਣ ਆਪਾਂ ਸ਼ਬਦ ਪੜ੍ਹਨਾ। ਇੱਕ ਵਾਰੀ ਜਿਹੜਾ ਸਾਡਾ ਮੋਟਿਵ ਹੈ, ਜਿਹੜਾ ਸਾਡਾ ਨਿਸ਼ਾਨਾ ਹੈ, ਉਹਨੂੰ ਦੁਹਰਾਓ, ਫਿਰ ਆਪਾਂ ਸ਼ਬਦ ਪੜ੍ਹੀਏ। ਸਾਰੇ ਕਹੋ, ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜਾ ਮੈਂ ਸ਼ਬਦ ਪੜ੍ਹਨਾ ਹੈ, ਪਹਿਲਾ ਸ਼ਬਦ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਪਿਆਰੇ ਮਿੱਠੜੇ ਬੋਲ ਗੁਰੂ ਗ੍ਰੰਥ ਸਾਹਿਬ ਜੀ ਦੇ 1251 ਨੰਬਰ ਅੰਗ ਦੇ ਉੱਤੇ ਦਰਜ। ਸਭੇ ਜੀ ਸਮਾਲ ਆਪਣੀ ਮਿਹਰ ਕਰ। ਸਾਰੀ ਸੰਗਤ ਪਿਆਰ 'ਚ ਇਹ ਸ਼ਬਦ ਪੜ੍ਹਿਓ। ਉਸ ਤੋਂ ਬਾਅਦ ਅਰਦਾਸ ਕਰਨ ਦੀ 10ਵੀਂ ਜੁਗਤੀ ਦੀ ਅੱਜ ਵਾਰੀ, ਬਾਪੂ ਜੀ ਸੇਵਾ ਲੈਣ। ਪਹਿਲੇ ਪੜ੍ਹਿਓ ਇਹ ਸ਼ਬਦ ਪਿਆਰ ਨਾਲ। ਸਭੇ ਜੀ ਸਮਾਲ ਆਪਣੀ ਮਿਹਰ ਕਰ। ਬੋਲੋ ਸਭੇ ਜੀ ਸਮਾਲ ਆਪਣੀ ਮਿਹਰ ਕਰ। ਪੜੋ ਸਭੇ ਜੀ ਸਮਾਲ ਆਪਣੀ ਮਿਹਰ ਕਰ। ਆਪਣੀ ਮਿਹਰ ਕਰ। ਆਪਣੀ ਮਿਹਰ ਕਰ। ਹੋ ਸਭੇ ਜੀ ਸਮਾਲ ਆਪਣੀ ਮਿਹਰ ਕਰ। ਪੜੋ ਸਭੇ ਜੀ ਸਮਾਲ ਆਪਣੀ ਮਿਹਰ ਕਰ। ਅੰਨ ਪਾਣੀ ਮੁਝ ਉਪਾਏ। ਅੰਨ ਪਾਣੀ ਮੁਝ ਉਪਾਏ। ਦੁੱਖ ਦਾਲਦ ਪੰਨ ਤਰੇ। ਹੋ ਆਪਣੀ ਮਿਹਰ ਕਰ। ਆਪਣੀ ਮਿਹਰ ਕਰ। ਪੜੋ ਸਭੇ ਜੀ ਸਮਾਲ ਆਪਣੀ ਮਿਹਰ ਕਰ। ਹੋ ਸਭੇ ਜੀ ਸਮਾਲ ਆਪਣੀ ਮਿਹਰ ਕਰ। ਕਰੋ ਅਰਦਾਸ ਸਭੇ ਜੀ ਸਮਾਲ ਆਪਣੀ ਮਿਹਰ ਕਰ। ਅਰਦਾਸ ਸੁਣੀ ਦਾਤਾਰ। ਬੋਲੋ ਅਰਦਾਸ ਸੁਣੀ ਦਾਤਾਰ। ਹੋਈ ਸਿਸ਼ਟ ਠਰ। ਹੋ ਆਪਣੀ ਮਿਹਰ ਕਰ। ਆਪਣੀ ਮਿਹਰ ਕਰ। ਕਰੋ ਜੋਦੜੀ ਸਭੇ ਜੀ ਸਮਾਲ ਆਪਣੀ ਮਿਹਰ ਕਰ। ਹੋ ਸਭੇ ਜੀ ਸਮਾਲ ਆਪਣੀ ਮਿਹਰ ਕਰ। ਪੜੋ ਸਭੇ ਜੀ ਸਮਾਲ ਆਪਣੀ ਮਿਹਰ ਕਰ। लेवो कंठ लगाए। पढ़ो लेवो कंठ
ਆਪਦਾ ਸਭ ਹਰੇ ਹੋ ਆਪਣੀ ਮਿਹਰ ਕਰ, ਆਪਣੀ ਮਿਹਰ ਕਰ। ਕਰੋ ਅਰਦਾਸ। ਸਭੇ ਜੀ ਸਮਾਨ ਆਪਣੀ ਮਿਹਰ ਕਰ, ਹੋ ਸਭੇ ਜੀ ਸਮਾਨ ਆਪਣੀ ਮਿਹਰ ਕਰ। ਸਭੇ ਜੀ ਸਮਾਨ ਆਪਣੀ ਮਿਹਰ ਕਰ, ਨਾਨਕ ਨਾਮ ਤੇ ਆਏ, ਬੋਲੋ ਨਾਨਕ ਨਾਮ ਤੇ ਆਏ, ਪ੍ਰਭ ਕਾ ਸਫਲ ਕਰ ਹੋ ਆਪਣੀ ਮਿਹਰ ਕਰ, ਆਪਣੀ ਮਿਹਰ ਕਰ। ਕਰੋ ਅਰਦਾਸ। ਸਭੇ ਜੀ ਸਮਾਨ ਆਪਣੀ ਮਿਹਰ ਕਰ, ਆਪਣੀ ਮਿਹਰ ਕਰ, ਆਪਣੀ ਮਿਹਰ ਕਰ। ਹੋ ਸਭੇ ਜੀ ਸਮਾਨ ਆਪਣੀ ਮਿਹਰ ਕਰ। ਕਰੋ ਜੋਦੜੀ। ਸਭੇ ਜੀ ਸਮਾਨ ਆਪਣੀ ਮਿਹਰ ਕਰ, ਹੋ ਸਭੇ ਜੀ ਸਮਾਨ ਆਪਣੀ ਮਿਹਰ ਕਰ। ਸਭੇ ਜੀ ਸਮਾਨ ਆਪਣੀ ਮਿਹਰ ਕਰ, ਜਗਤ ਜਲੰਦਾ ਰੱਖ ਲੈ, ਜਗਤ ਜਲੰਦਾ ਰੱਖ ਲੈ, ਜਗਤ ਜਲੰਦਾ ਰੱਖ ਲੈ, ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਤਾਰ। ਵਾਹਿਗੁਰੂ 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 ਓ ਵਾਹਿਗੁਰੂ 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 ਵਾਹਿਗੁਰੂ, ਜਿਤ ਦੁਆਰੇ ਉਬਰੇ, ਜਿਤ ਦੁਆਰੇ ਉਬਰੇ, ਜਿਤ ਦੁਆਰੇ ਉਭਰੇ, ਜਿਤ ਦੁਆਰੇ ਉਬਰੇ, ਤਿਤਲੇ ਹੋ ਉਧਾਰ। ਵਾਹਿਗੁਰੂ 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 ਵਾਹਿਗੁਰੂ, ਓ ਜਿਤ ਦੁਆਰੇ ਉਬਰੇ, ਜਿਤ ਦੁਆਰੇ ਉਬਰੇ, ਜਿਤ ਦੁਆਰੇ ਉਭਰੇ, ਜਿਤ ਦੁਆਰੇ ਉਭਰੇ, ਤਿਤਲੇ ਹੋ ਉਭਾਰ। ਵਾਹਿਗੁਰੂ ਵਾਹਿਗੁਰੂ ਗੱਜ ਕੇ, ਗੱਜ ਕੇ, ਵਾਹਿਗੁਰੂ ਵਾਹਿਗੁਰੂ ਗੱਜ ਕੇ, ਵਾਹਿਗੁਰੂ 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 ਵਾਹਿਗੁਰੂ, ਸਭੇ ਜੀ ਸੰਭਾਲ, ਸਭੇ ਜੀ ਸੰਭਾਲ, ਸਭੇ ਜੀ ਸੰਭਾਲ, ਸਭੇ ਜੀ ਸੰਭਾਲ,
सबना तेरी आस प्रभ सब जी तेरे तू रास। प्रभ तुद हो खाली को नहीं दर गुरमुखानो साबास। बिख पाओ जल डुबदे कढ ले, बिख पाओ जल डुबदे कढ ले, बिख पाओ जल डुबदे कढ ले, बिख पाओ जल डुबदे कढ ले। जन नानक की अरदास। वाहिगुरु 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 सारे वाहिगुरु 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 फिर बोलो वाहिगुरु 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 वाहिगुरु। सबे जी समान अपनी मेहर कर। सबे जी समान अपनी मेहर कर। धन गुरु रामदास जी, धन गुरु रामदास जी बाबा दीप सिंह जी, बाबा दीप सिंह जी, ओ धन गुरु रामदास जी, धन गुरु रामदास जी बाबा दीप सिंह जी, बाबा दीप सिंह जी धन गुरु रामदास जी, धन गुरु रामदास जी बाबा दीप सिंह जी, बाबा दीप सिंह जी, ओ बाबा दीप सिंह जी, बाबा दीप सिंह जी, बाबा दीप सिंह जी, बाबा दीप जी बाबा दीप सिंह जी, बाबा दीप सिंह जी, बाबा दीप सिंह जी, बाबा दीप सिंह जी। धन गुरु रामदास जी, धन गुरु रामदास जी, धन गुरु रामदास वाह धन गुरु रामदास जी बाबा दीप सिंह जी, बाबा दीप सिंह जी, बाबा दीप सिंह जी, बाबा दीप सिंह जी। गुरु वाह 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 और ऊंची गुरु वाह 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 गुरु वाहिगुरु 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 वाह और ऊंची वाहिगुरु 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 गुरु वाहिगुरु वाहिगुरु ਇਹ ਘੜੀਆਂ ਮੁੜ ਨਹੀਂ ਲੱਭਣੀਆਂ। ਵਾਹਿਗੁਰੂ 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 ਹੋਰ ਉੱਚੀ ਵਾਹਿਗੁਰੂ 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 ਸਭੇ ਜੀ ਸਮਾਨ अपनी मेहर हर बोल जी सबे ਜੀ समान अपनी मेहर हर ਸ੍ਰੀ ਅਕਾਲ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਸਾਧ ਸੰਗਤ ਜੀ।
ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਇੱਕ ਵਾਰੀ ਜ਼ਰੂਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਇੱਥੇ ਪਿਆਰਿਓ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ ਔਰ ਬਿਲਕੁਲ ਨੋਰਮਲ ਜੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ। ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਐਕਸ-ਰੇ ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ। ਔਰ ਆਪਣੀਆਂ ਅੱਖਾਂ ਨਾਲ ਲਾ ਕੇ ਵੇਖੋ ਕਿਵੇਂ ਤੁਹਾਡੇ ਕਿਣਕੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਜਿੱਥੇ ਵੀ ਲੋੜ ਹੁੰਦੀ ਹੈ, ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ 'ਤੇ ਪਹੁੰਚਾਇਆ ਜਾਂਦਾ ਹੈ। ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ, ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਜਿਹੜੇ ਸੁਣਦੇ ਹਾਂ ਰੋਜ਼, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ, ਪਰ ਜਿਨ੍ਹਾਂ ਨੇ ਅਣਜਾਣ ਪੁਣੇ ਦੇ ਵਿੱਚ ਇਹ ਗਲਤੀ ਕੀਤੀ, ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਪਿਆਰਿਓ ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ। ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ 2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ ਹੈ। ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰਿਓ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ ਬੱਚਿਆਂ ਨੂੰ ਗੁਰਮਤ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ, ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ, ਬਿਲਕੁਲ ਨਾਲ ਹੀ ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ, ਜਿੱਥੇ ਜੀ ਦਇਆ ਪ੍ਰਵਾਨ ਪਾਰਕ ਦੀ ਉਸਾਰੀ ਚੱਲ ਰਹੀ। TV ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦਇਆ ਪ੍ਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਇਹ ਕੰਮ ਹੋਇਆ ਕਰੇਗਾ, ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ। ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ, ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ, ਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ। ਸਟੇਸ਼ਨ ਤੋਂ, ਏਅਰਪੋਰਟ ਤੋਂ ਸੰਗਤਾਂ ਦੇ ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ। ਇਹ ਸਰਾਂ ਵੀ ਬਣ ਰਹੀ। ਇਸ ਤੋਂ ਇਲਾਵਾ ਇਸੇ ਸਥਾਨ 'ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ, ਗੁਰਦੁਆਰਾ ਸਾਹਿਬ ਵੀ, ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10 ਹਜ਼ਾਰ ਸੰਗਤ ਦੇ ਪ੍ਰੇਮੀ ਬਹਿ ਸਕਣ, ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ, ਇਹ ਹੋ ਤੁਹਾਡੇ ਕਿਣਕੇ ਕਿਣਕੇ ਨਾਲ, ਦਸਵੰਧ ਦੇ ਨਾਲ ਰਹੀ ਹੈ। ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, 2 ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹਵੇ ਇੱਕ ਪਰਿਵਾਰ ਦੀ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਤੇ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ, ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹਵੇ, ਤੇ ਇਸ ਤੋਂ ਇਲਾਵਾ ਪਿਆਰਿਓ, ਜੇ ਤੁਹਾਡੇ ਮਨ ਦੇ ਵਿੱਚ ਆਵੇ ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ, ਤੇ ਸਹਿਜ ਪਾਠ ਵੀ ਇਸ ਅਸਥਾਨ 'ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ।
ਮੇਰੀ ਬੇਨਤੀ ਹੈ, ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ 1 ਤੇਰੀ ਦੀ, 2 ਤੇਰੀਆਂ ਦੀ, 5 ਤੇਰੀਆਂ ਦੀ 1300, ਭਾਵੇਂ 10 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ, ਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ। ਭਾਵੇਂ 1 ਤੇਰੀ, 2 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ, ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਧ, ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ ਤੇ ਭੇਜਦੇ ਹਾਂ ਪਿਆਰਿਓ ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ। ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਔਰ ਤੁਹਾਨੂੰ ਬੜੀ ਤਸੱਲੀ ਹੋਏਗੀ ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਤੇ ਇਹ ਸਾਰੀਆਂ ਸੇਵਾਵਾਂ ਤੁਸੀਂ ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰਸਟ ਨੂੰ ਪਾਈ ਹੈ ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਜ਼ਰੂਰੀ ਬੇਨਤੀ, ਵਿਦੇਸ਼ ਦੀਆਂ ਸੰਗਤਾਂ, ਇੰਡੀਆ ਤੋਂ ਬਾਹਰ ਦੀਆਂ ਸੰਗਤਾਂ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਹੇਠ ਚੱਲ ਰਹੇ ਇਹਨਾਂ ਕਾਰਜਾਂ ਦੇ ਵਿੱਚ ਸਹਿਯੋਗ ਦਸਵੰਧ ਦੇਣ ਲਈ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੀਆਂ ਨੇ ਜੀ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ। ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ 'ਤੇ ਚੱਲ ਰਿਹਾ, 98 150 99 513 98150 89513। ਮੇਰੀ ਬੇਨਤੀ, ਹਰ ਪਲ, ਹਰ ਘੜੀ, ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਅਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ, ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੋਲ੍ਹਣ, ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ। ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਸਾਧ ਸੰਗਤ ਜੀ, ਆਪ ਜੀਆਂ ਦੇ ਚਰਨਾਂ ਵਿੱਚ ਸਿਮਰ ਬੇਨਤੀ। ਹਰ ਐਤਵਾਰ ਤੇ ਐਤਵਾਰ ਦਾਤਾ ਬੰਦੀ ਛੋੜ ਪਬਲਿਕ ਸਕੂਲ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਰਾਮ ਤੀਰਥ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਚੁਪਹਿਰਾ ਜਪ ਤਪ ਸਮਾਗਮ ਕਰਵਾਇਆ ਜਾਂਦਾ ਹੈ। ਔਰ ਸਾਰੀਆਂ ਸੰਗਤਾਂ ਨੂੰ ਭਲੀ ਭਾਂਤ ਪਤਾ ਹੈ, ਜਦੋਂ ਸੰਗਤਾਂ ਭਾਵਨਾ ਦੇ ਨਾਲ, ਸ਼ਰਧਾ ਦੇ ਨਾਲ ਗੁਰੂ ਪਿਤਾ ਜੀ ਦੀ ਗੋਦ ਦੇ ਵਿੱਚ ਬਹਿ ਕੇ ਬਾਬਾ ਦੀਪ ਸਿੰਘ ਜੀ ਦੀਆਂ ਵਡਿਆਈਆਂ ਕਰਦੀਆਂ ਨੇ ਔਰ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀਆਂ ਭਰਦੀਆਂ ਨੇ, ਗੁਰੂ ਪਿਤਾ ਜੀ ਦੀ ਗੋਦ ਵਿੱਚ ਬਹਿ ਕੇ ਸੰਗਤਾਂ 5 ਪਾਠ ਜਪਜੀ ਸਾਹਿਬ, 2 ਪਾਠ ਚੌਪਈ ਸਾਹਿਬ, 1 ਪਾਠ ਸੁਖਮਨੀ ਸਾਹਿਬ, ਜਦੋਂ ਸੰਗਤਾਂ ਮਿਲ ਕੇ ਪਿਆਰ ਨਾਲ ਕਰਦੀਆਂ, ਚੁਪਹਿਰਾ ਕੱਟਦੀਆਂ ਨੇ, ਜਪ ਤਪ ਸਮਾਗਮ ਵਿੱਚ ਹਾਜ਼ਰੀਆਂ ਭਰਦੀਆਂ ਨੇ। ਔਰ ਬਾਬਾ ਦੀਪ ਸਿੰਘ ਜੀ ਫਿਰ ਸਾਰਿਆਂ ਦੇ ਬੰਧਨਾਂ ਨੂੰ ਕੱਟਦੇ ਨੇ। ਤੁਸੀਂ ਚੁਪਹਿਰੇ ਕੱਟਦੇ ਹੋ, ਬਾਬਾ ਦੀਪ ਸਿੰਘ ਜੀ ਤੁਹਾਡੀ ਗਰੀਬੀ ਨੂੰ ਕੱਟਦੇ ਨੇ। ਤੁਸੀਂ ਚੁਪਹਿਰੇ ਕੱਟਦੇ ਹੋ, ਬਾਬਾ ਦੀਪ ਸਿੰਘ ਤੁਹਾਡੀਆਂ ਬਿਮਾਰੀਆਂ ਨੂੰ ਕੱਟਦੇ ਨੇ। ਮੈਂ ਹਜ਼ਾਰਾਂ ਤੁਹਾਨੂੰ ਪ੍ਰੇਮੀ ਇਹੋ ਜਿਹੇ ਮਿਲਾ ਸਕਦਾ ਜਿਹੜੇ ਹਰ ਐਤਵਾਰ ਤੇ ਐਤਵਾਰ ਜਦੋਂ ਦੇ ਰਾਮ ਤੀਰਥ ਰੋਡ ਆਉਣੇ ਸ਼ੁਰੂ ਹੋਏ ਨੇ, ਕਿਵੇਂ ਕਿਵੇਂ ਬਾਬਾ ਦੀਪ ਸਿੰਘ ਜੀ ਨੇ ਪ੍ਰਤੱਖ ਹੋ ਕੇ ਉਹਨਾਂ ਦੇ ਬੰਧਨ ਕੱਟੇ ਨੇ। ਅੱਗੇ ਅਸੀਂ ਚੁਪਹਿਰਾ ਕਰਦੇ ਸਾਂ ਮਹੀਨੇ ਵਿੱਚ ਇੱਕ ਵਾਰੀ, ਹਰ ਮਹੀਨੇ ਦੀ 27 ਤਰੀਕ ਨੂੰ। ਹੁਣ ਉਹ ਵੀ ਚੁਪਹਿਰਾ ਹੁੰਦਾ, 27 ਨੂੰ ਵੱਡਾ ਚੁਪਹਿਰਾ ਹੁੰਦਾ ਬਾਬਾ ਦੀਪ ਸਿੰਘ ਜੀ ਦੇ ਆਗਮਨ ਪੁਰਬ ਦੇ ਸੰਬੰਧ 'ਚ। ਪਰ 4 ਚੁਪਹਿਰੇ ਹੋਰ ਬਾਪੂ ਦੀਪ ਸਿੰਘ ਨੇ ਝੋਲੀ 'ਚ ਪਾਤੇ। ਜਿਹੜੀ ਅਰਦਾਸ ਅੱਗੇ 5 ਮਹੀਨੇ ਲੱਗ ਜਾਂਦੇ ਸੀ, ਮੰਨ ਲਓ ਕੋਈ ਪ੍ਰੇਮੀ ਕਹਿੰਦਾ ਸੀ ਮੈਂ 5 ਚੁਪਹਿਰੇ ਕੱਟਣੇ ਨੇ, 5 ਮਹੀਨਿਆਂ 'ਚ ਕੱਟੇ ਜਾਂਦੇ ਸੀ। ਹੁਣ ਮਹੀਨੇ ਦੇ ਵਿੱਚ ਹੀ 5 ਚੁਪਹਿਰੇ ਕੱਟੇ ਜਾਂਦੇ ਨੇ। ਉਹੋ ਹੀ ਅਰਦਾਸ ਮਹੀਨੇ ਦੇ ਵਿੱਚ ਪੂਰੀ ਹੋ ਜਾਂਦੀ ਗੁਰੂ ਜੀ ਦੀ ਕਿਰਪਾ ਨਾਲ। ਇਹ ਮੇਰੀ ਬੇਨਤੀ ਹੈ ਪਿਆਰਿਓ, ਹਰ ਐਤਵਾਰ ਨੂੰ ਸਵੇਰੇ 11 ਤੋਂ 3:30 ਵਜੇ ਤੱਕ, ਪੌਣੇ 11 ਤੋਂ 11 ਵਜੇ ਤੱਕ ਕਥਾ ਹੋ ਜਾਇਆ ਕਰੇਗੀ। ਸਾਰੇ ਪਰਿਵਾਰਕ ਮੈਂਬਰ 10:30 ਲਾਸਟ ਪਹੁੰਚ ਜਾਇਆ ਕਰੋ। ਪੂਰੇ ਚੁਪਹਿਰਾ ਜਪ ਤਪ ਸਮਾਗਮ 'ਚ ਹਾਜ਼ਰੀ ਭਰਨੀ। 11 ਤੋਂ ਲੈ ਕੇ 2 ਵਜੇ ਤੱਕ 5 ਪਾਠ ਜਪਜੀ ਸਾਹਿਬ ਜੀ ਦੇ, 2 ਚੌਪਈ ਸਾਹਿਬ ਜੀ ਦੇ ਨਾਲ 1 ਪਾਠ ਸੁਖਮਨੀ ਸਾਹਿਬ ਜੀ ਦਾ। ਉਸ ਤੋਂ ਬਾਅਦ ਤਕਰੀਬਨ 2 ਤੋਂ ਲੈ ਕੇ 3, ਸਵਾ 3 ਤੱਕ ਦਾਸ ਕੀਰਤਨ ਦੀ ਹਾਜ਼ਰੀ। 3:30 ਵਜੇ ਤੱਕ ਪੂਰੀ ਸਮਾਪਤੀ ਹੋ ਜਾਇਆ ਕਰੇਗੀ।
आओ भागां वालिओ, बंधन कटवाउण दा समा है। बापू दीप सिंह दीआं खुशियां लैण दा समा है। कोई भी रह ना जाओ। जिहदियां फाइलां अजे नहीं ना लगियां, चुपैरियां विच आके अपणियां फाइलां बापू दीप सिंह दे चरनां दे विच, अर्जियां अपने बापू दीप सिंह दे चरनां दे विच लवाओ। बापू ने तुहाडी एक एक दी अर्जी कबूल कर लैनी है। ये मेरी पक्की गारंटी है। मैनूं पक्का विश्वास है अपने बाबा दीप सिंह जी दे उत्ते। ये जिहड़े भी चुपैरा जप तप समागम ने, ये साडे यूट्यूब चैनल भाई अमनदीप सिंह जी ऑफिशियल चैनल और फेसबुक पेज भाई अमनदीप सिंह बीबी कोलां वाले, ये दोवें सोशल मीडिया प्लेटफार्म्स के उत्ते ये लाइव दिखाए जाते हैं। ये मैसेज नूं वध तों वध शेयर करियो और हर ऐतवार आके राम तीर्थ रोड हाजरियां भरिया करो। बापू दीप सिंह दीयां खुशियां लिया करो। वाहिगुरू जी का खालसा, वाहिगुरू जी की फतेह।